ਸਭ ਇਸਤਾਰਤ ਸਾਡੇ ਨਾ ਤਰੱਕੀ ਪਸੰਦ ਲਿਖਾਰੀਆਂ ਦਾ ਨਾ ਇੱਕ ਮਸਲਾ ਹੈ, ਉਹਨਾਂ ਦੀ ਨਾ ਕਹਾਣੀ ਵੀ ਤਰੱਕੀ ਪਸੰਦ ਤਾਸਰ ਉਹਦਾ ਮਤਲਬ ਇੰਪੈਕਟ ਹੈ ਬਣਦਾ, ਜਿਹਦੇ ਵਿੱਚ ਨਾ ਏਜੰਡਾ ਬਕਾਇਦਾ ਚਾਰ ਮੂੰਹ ਵਾਲਾ ਪੇਚਕਸ ਲੈ ਕੇ ਨਾ ਕੱਸਿਆ ਗਿਆ ਹੁੰਦਾ। ਬੜੀ ਨਾ ਬਿੱਲੀ ਪੈਰੀ ਸਾਡਾ ਇਹ ਲਿਖਾਰੀ ਹੌਲੀ ਹੌਲੀ ਤਰੱਕੀ ਪਸੰਦ ਲਿਖਾਵਟ ਵੱਲ ਜਾ ਰਿਹਾ। ਇਹਦੇ ਵਿੱਚ ਬਹੁਤ ਸਾਰੀ ਇਤਲਾਤ ਸਨ ਜਿਹੜੀਆਂ ਕਿ ਕਿਸੇ ਕਾਲਮ ਰਾਹੀਂ ਵੀ ਦਿੱਤੀਆਂ ਜਾ ਸਕਦੀਆਂ ਸਨ, ਚਲੋ ਲੇਕਿਨ ਇਹਨਾਂ ਨੇ ਉਹਨੂੰ ਕਹਾਣੀ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ। ਇਹਦੇ ਵਿੱਚ ਸਾਰਾ ਹੀ ਸੱਚ ਸੀ ਜੋ ਹੋਇਆ, ਇੰਝ ਦਾ ਹੋਇਆ ਹੋਣਾ ਜਾਂ ਇੰਝ ਦਾ ਹੋ ਸਕਦਾ ਹੈ ਕਿਉਂਕਿ ਸਾਡੇ ਇੱਥੇ ਮਾਹੌਲ ਇਹੋ ਜਿਹਾ। ਲੇਕਿਨ ਨਾ ਫਿਕਸ਼ਨ ਦਾ ਇੱਕ ਆਪਣਾ ਸੱਚ ਹੁੰਦਾ ਜਿਹੜਾ ਨਹੀਂ ਨਜ਼ਰ ਆਇਆ। ਦੂਸਰਾ ਮੈਨੂੰ ਇਹਨਾਂ ਦੀ ਪੜ੍ਹਤ ਅੱਛੀ ਸੀ, ਬਹੁਤ ਖੂਬਸੂਰਤ ਤਰੀਕੇ ਨਾਲ ਜਿਵੇਂ ਤਹਿਰੀਰ ਪੜ੍ਹੀ ਦੀ ਹੈ ਨਾ ਉਸ ਤਰ੍ਹਾਂ ਇਹਨਾਂ ਨੇ ਪੜ੍ਹੀ ਹੈ। ਇਹ ਇੱਕ ਨਵਾਂ ਪਹਿਲੇ ਵੀ ਮੈਂ ਇਹਨਾਂ ਦੀਆਂ ਬੜੀਆਂ ਕਹਾਣੀਆਂ ਸੁਣੀਆਂ, ਅੱਜ ਇਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਪੜ੍ਹਿਆ। ਲੇਕਿਨ ਨਾ ਸਭ ਇਸਦਾਰਤ ਮੋਬਾਈਲ ਦੇ ਨੁਕਸਾਨਾਤ, ਮਜ਼ਹਬ ਦੇ ਨੁਕਸਾਨਾਤ ਔਰ ਵੰਡ ਨੇ ਕੀ ਕੀਤਾ, ਹੁਣ ਆ ਕੇ ਸਾਡੀਆਂ ਕਾਨਫਰੰਸਾਂ 'ਚ ਕੀ ਹੋ ਰਿਹਾ ਅਤੇ ਪੱਗਾਂ ਦੇ ਰੰਗ ਤੱਕ। ਅਤੇ ਸਰ ਜੀ ਇਹ ਕਹਾਣੀ ਮੈਂ ਤਾਂ ਖੈਰ ਲੱਭਦਾ ਰਿਹਾ, ਸ਼ਾਇਦ ਮੈਂ ਲੱਭਾਂਗਾ, ਮੇਰੇ ਕੋਲ ਹੈ, ਇਹਦੇ ਵਿੱਚੋਂ ਲੱਭ ਜਾਏਗੀ ਕਹਾਣੀ। ਲੇਕਿਨ ਨਾ ਇਹ ਤਹਿਰੀਰ ਆਈ ਐਮ ਵੈਰੀ ਸੌਰੀ ਟੂ ਸੇ ਫਿਕਸ਼ਨ ਨਹੀਂ ਹੈ ਇਹ। ਅਗਰ ਹਾਂ ਇਹ ਲਿਖਣ ਵਾਲੇ ਦੀ ਮਰਜ਼ੀ ਹੁੰਦੀ ਹੈ ਕਿ ਉਹ ਕਵੇ ਕਿ ਇਹ ਫਿਕਸ਼ਨ ਹੈ, ਸਾਨੂੰ ਮੰਨਣਾ ਵੀ ਚਾਹੀਦਾ, ਲੇਕਿਨ ਇਹ ਫਿਕਸ਼ਨਾਈਜ਼ ਹੋ ਸਕਦੀ ਹੈ। ਇਹਦੇ ਵਿੱਚ ਇਸ ਤਰ੍ਹਾਂ ਲੱਗਦਾ ਕਿ ਇੱਕ ਖੂਬਸੂਰਤ ਔਰ ਇੰਤਹਾਈ ਗੁੱਝੇ ਮਜ਼ਮੂਨ ਨੂੰ ਬੜੇ ਖੂਬਸੂਰਤ ਤਰੀਕੇ ਦੇ ਨਾਲ ਕਹਾਣੀ ਦੇ ਰੰਗ ਵਿੱਚ ਬਿਆਨ ਕੀਤਾ ਗਿਆ। ਬਹਰਹਾਲ ਇੱਕ ਅੱਛੀ ਕਾਵਿਸ਼ ਹੈ। ਬਹੁਤ ਸ਼ੁਕਰੀਆ। ਜ਼ਾਹਿਦ ਹੋਮਾਸ਼ਾ ਸਬ ਸਦਾਰਤ, ਤੁਹਾਡੇ ਹਵਾਲੇ ਨਾਲ ਮੈਂ ਇਹ ਗੱਲ ਕਰਾਂਗਾ ਕਿ ਇਸ ਕਹਾਣੀ ਦੇ ਵਿੱਚ ਇੰਨੀਆਂ ਖੂਬੀਆਂ ਨੇ ਕਿ ਇਹਦੇ ਬਾਰੇ ਬਹੁਤ ਜ਼ਿਆਦਾ ਮੁਖਤਲਿਫ ਪਹਿਲੂਆਂ ਤੋਂ ਗੱਲ ਹੋ ਸਕਦੀ ਹੈ। ਮੈਂ ਆਪਣੀ ਗੱਲ ਨੂੰ ਇੱਥੇ ਸ਼ੁਰੂ ਕਰਾਂਗਾ ਕਿ ਜਦੋਂ ਤੁਸੀਂ ਆਪਣੇ ਪਹਿਲੀ ਟਰਮ ਜਿਹੜੀ ਹੈ ਜਾਂ ਦੂਸਰੀ ਟਰਮ ਜਿਹੜੀ ਤੁਹਾਡੀ ਹੈ ਸੀ ਹਲਕਾ ਅਰਬਾਬ ਜ਼ੌਕ ਨੂੰ ਤੁਸੀਂ ਅਤੇ ਉਸ ਨੂੰ ਸੈਲੀਬ੍ਰੇਟ ਕਰਦੇ ਹਾਂ ਇੱਕ ਕਿਸੇ ਦੇ ਘਰ ਅਲੀ ਉਸਮਾਨ ਬਾਜਵਾ ਦੀ ਕਹਾਣੀ ਸੀਗੀ, ਔਰ ਮੈਂ ਇਹਨਾਂ ਨੂੰ ਉਦੋਂ ਤੋਂ ਇਹਨਾਂ ਦਾ ਖਾਮੋਸ਼ ਮੱਦਾਹ ਹਾਂ। ਅੱਜ ਦੀ ਜਿਹੜੀ ਕਹਾਣੀ ਹੈਗੀ ਹੈ ਆਪਣੇ ਇੱਕ ਬਿਆਨੀਆ ਕਹਾਣੀ, ਲੇਕਿਨ ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੀ ਇਹ ਕਹਾਣੀ ਬਣੀ ਨਹੀਂ ਹੈ ਅਤੇ ਮੈਂ ਤਾਂ ਖਿਆਲ ਸਿਰਫ ਕਹਾਣੀਕਾਰ ਦੇ ਨਾਲ ਨਹੀਂ ਬਲਕਿ ਕਹਾਣੀ ਦੇ ਨਾਲ ਜ਼ੁਲਮ ਹੈ। ਲੇਕਿਨ ਚੂँकि ਆਪਣੀ ਰਾਏ ਦਾ ਇਜ਼ਹਾਰ ਕਰਨਾ ਅਸੀਂ ਇਹਦੇ ਵਿੱਚ ਇੰਨੇ ਅੰਡਰ ਕਰੰਟਸ ਇਹਦੇ ਮੌਜ਼ੂਆਤ ਨੇ ਕਿ ਸਿਰਫ ਬਜ਼ਾਹਰ ਇਸਲਾਮ ਔਰ ਸਿੱਖਿਜ਼ਮ ਦੇ ਉੱਤੇ ਨਹੀਂ ਬਲਕਿ ਦੁਨੀਆ ਭਰ ਦੇ ਜਿੱਥੇ ਜੋ ਐਕਚੁਅਲੀ ਮਜ਼ਹਬ ਹੈ ਲੇਕਿਨ ਉਹਦੀ ਬਜਾਏ ਜੋ ਮਜ਼ਹਬ ਦਾ ਇਸਤਹਿਸਾਲ ਕੀਤਾ ਜਾਂਦਾ ਮਜ਼ਹਬ ਦੇ ਹਵਾਲੇ ਦੇ ਨਾਲ, ਜੋ ਮਜ਼ਹਬ ਨੂੰ ਸਮਝਿਆ ਜਾਂਦਾ ਹੈ। ਅਤੇ ਇਸ ਹਵਾਲੇ ਨਾਲ ਮੈਂ ਵੀ ਗੁਲਨਾਰ ਦੀ ਆਵਾਜ਼ ਸੁਣੀ, ਮੈਂ ਹਲੇ ਦੇਖਿਆ ਨਹੀਂ ਉਹਨਾਂ ਨੂੰ, ਲੇਕਿਨ ਖੁਸ਼ੀ ਹੋਈ। ਲੇਕਿਨ ਬੁਨਿਆਦੀ ਤੌਰ ਦੇ ਉੱਤੇ ਉਹਨਾਂ ਨੇ ਸ਼ਾਇਦ ਗੁਫ਼ਤਗੂ ਜਿਹੜੀ ਹੈਗੀ ਹੈ ਪਹਿਲੋਂ ਹੀ ਇੱਕ ਕੁਰਾਏ ਪਾ ਦਿੱਤੀ, ਵਰਨਾ ਅਲੀ ਉਸਮਾਨ ਸਾਡੀ ਜਿਹੜੀ ਨਵੀਂ ਪੰਜਾਬੀ ਅਦਬ ਹੈ ਉਹਦੇ 'ਚ ਜਿਹੜੀ ਕਹਾਣੀਕਾਰੀ ਹੈ ਉਹਦੇ 'ਚ ਆਪਣਾ ਇੱਕ ਅਲੱਗਾ ਅਸਲੂਬ ਹੈ, ਆਪਣੇ ਕਰੈਕਟਰਾਈਜੇਸ਼ਨ, ਆਪਣੀ ਮਾਹੌਲ ਨਿਗਾਰੀ ਔਰ ਆਪਣੀ ਜਿਹੜੀ ਹੈ ਗੂੜੀ ਔਰ ਤਖਲੀਕੀ ਜ਼ੁਬਾਨ, ਔਰ ਇਹਦੇ ਵਿੱਚ ਇਹ ਸਾਰੀਆਂ ਖੂਬੀਆਂ ਦੇ ਨਾਲ ਜਿਹੜਾ ਇਹਨਾਂ ਨੇ ਮੌਜ਼ੂ ਚੁਣਿਆ, ਮਤਲਬ ਮੈਨੂੰ ਹੈਰਤ ਹੈ ਕਿ ਇਹਨੂੰ ਅਗਰ ਕਹਾਣੀ ਅਸੀਂ ਨਾ ਮੰਨੀਏ। ਤੁਸੀਂ ਜਿਸ ਤਰ੍ਹਾਂ ਹਵਾਲਾ ਦਿੱਤਾ ਆਲਮੀ ਅਦਬ ਦੇ ਵਿੱਚ, ਪੰਜਾਬੀ ਦੇ ਵਿੱਚ ਵੀ ਮਤਲਬ ਮਨਸ਼ਾ ਯਾਦ ਦੀਆਂ ਕਹਾਣੀਆਂ ਜਿਹੜੀਆਂ ਹੈਗੀਆਂ ਨੇ, ਔਰ ਸਾਡੇ ਹੋਰ ਬਹੁਤ ਸਾਰੇ ਸਾਡੇ ਪਾਕਿਸਤਾਨ ਦੇ ਜਿਹੜੇ ਕਹਾਣੀਕਾਰ ਨੇ, ਉਹਨਾਂ ਨੇ ਇੱਕ ਵਾਕਿਆ ਜਿਹੜਾ ਹੋਇਆ ਹੀ ਨਹੀਂ ਅਤੇ ਉਹ ਐਂਡ ਦੇ ਉੱਤੇ ਉਹ ਕਹਿੰਦਾ ਕਿ ਜੀ ਇਹ ਵਾਕਿਆ ਹੋਇਆ ਤਾਂ ਨਹੀਂ ਲੇਕਿਨ ਇੰਝ ਹੋ ਵੀ ਤਾਂ ਸਕਦਾ। ਪੰਜਾਬੀ ਅਦਬੀ ਜਿਹੜੀ ਕਾਨਫਰੰਸ ਹੈ, ਕਾਨਫਰੰਸ ਨੂੰ ਮੁੱਖ ਰੱਖ ਕੇ ਇਹਨਾਂ ਨੇ ਇੱਕ ਪਿਛੋਕੜ ਬਣਾਇਆ, ਪਸ ਮੰਜ਼ਰ ਬਣਾਇਆ, ਲੇਕਿਨ ਜਿੱਥੋਂ ਇਹ ਬੜੀ ਇੱਕ ਰਨਿੰਗ ਕਮੈਂਟਰੀ ਲੱਗੀ ਹੈ ਲੇਕਿਨ ਬਹੁਤ ਮਜ਼ੇਦਾਰ, ਬੜੀ ਲਾਈਵ, ਬੜੀ ਬਲੀਗ ਕਮੈਂਟ ਹੈ। ਲੇਕਿਨ ਉਸ ਤੋਂ ਬਾਅਦ ਜਿੱਥੇ ਕਰਤਾਰਪੁਰ ਰਾਹਦਾਰੀ ਲਿਜਾ ਕੇ ਔਰ ਜੋ ਇਹਨਾਂ ਨੂੰ ਮਤਲਬ ਮੈਂ ਤਾਂ ਸਮਝਦਾ ਕਿ ਜਿਸ ਤਰ੍ਹਾਂ ਅਸੀਂ ਸਾਰਿਆਂ ਨੇ ਕਹਾਣੀ ਸੁਣੀ ਔਰ ਜੋ ਸਾਡੇ ਦਿਲ ਦੇ ਉੱਤੇ ਔਰ ਰੂਹ ਦੇ ਉੱਤੇ ਜੋ ਅਸਰਾਤ ਪਾਏ ਇਸ ਕਹਾਣੀ ਨੇ, ਅਸੀਂ ਇਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਔਰ ਇਹ ਨਾ ਸਿਰਫ ਇਹਨਾਂ ਦੇ ਆਪਣੇ ਜਿਹੜਾ ਇਹਨਾਂ ਦਾ ਕੈਰੀਅਰ ਹੈ
ਨਾ ਸਿਰਫ ਉਹਦੇ ਵਿੱਚ ਬਲਕਿ ਪੰਜਾਬੀ ਕਹਾਣੀ ਦੇ ਵਿੱਚ ਇੱਕ ਅਹਿਮ ਆਪਣੇ ਮੌਜੂ ਦੇ ਐਤਬਾਰ ਨਾਲ, ਆਪਣੀ ਟ੍ਰੀਟਮੈਂਟ ਦੇ ਐਤਬਾਰ ਨਾਲ ਔਰ ਆਪਣੀ ਕਾਮਯਾਬ ਨਤੀਜਾ ਖੇਜ਼ ਇਹਨਾਂ ਨੇ ਇਸ ਕਹਾਣੀ ਨੂੰ ਬਣਾਇਆ। ਬਹੁਤ ਸ਼ੁਕਰੀਆ। ਮੈਂ ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਸਾਡੀ ਅਜੋਕੀ ਪੀੜ੍ਹੀ ਦੀ ਬੜੀ ਸੁਰੰਗਲੀ, ਬੜੀ ਸੋਹਣੀ ਸੁਰੀਲੀ ਗਾਇਕਾ ਫਲਕ ਇਜਾਜ਼ ਹੋਰਾਂ ਨੂੰ ਕਹਾਂਗਾ ਕਿ ਉਹ ਸਟੇਜ 'ਤੇ ਤਸ਼ਰੀਫ ਲੈ ਆਉਣ। ਅੱਗੇ ਕਿਰਦਾਰ ਨਿਗਾਰੀ ਦੇ ਹਵਾਲੇ ਨਾਲ ਗੱਲ ਹੋ ਗਈ। ਇੱਕ ਚੀਜ਼ ਜਿਹੜੀ ਮੈਨੂੰ ਲੱਗੀ ਕਿ ਐਡ ਕਰਨੀ ਚਾਹੀਦੀ ਹੈ, ਇਸ 'ਤੇ ਗੱਲ ਹੋਣੀ ਚਾਹੀਦੀ ਹੈ, ਉਹ ਇੱਕ ਕਹਾਣੀ ਦਾ ਅਸਲੂਬ ਕਿ ਬੜੀ ਖੂਬਸੂਰਤੀ ਦੇ ਨਾਲ ਜਿਹੜਾ ਲਾਂਦੇ ਦਾ ਅਤੇ ਚੜ੍ਹਦੇ ਦਾ ਲਹਿਜਾ ਜਿਹੜਾ ਹੈ ਮੁਖਤਲਿਫ ਕਿਰਦਾਰਾਂ ਦੇ ਰਾਹੀਂ ਉਹਨੂੰ ਬੜਾ ਖੂਬਸੂਰਤ ਅੰਦਾਜ਼ ਵਿੱਚ ਬਿਆਨ ਕੀਤਾ ਗਿਆ। ਗੱਲ ਪਹਿਲੇ ਵੀ ਇਹ ਹੋ ਚੁੱਕੀ ਹੈ ਕਹਾਣੀ। ਮੈਂ ਤਾਂ ਇਹ ਸਮਝਦਾ ਕਿ ਇਹ ਜਿਵੇਂ ਸਾਰੇ ਕਹਿ ਰਹੇ ਨੇ ਕਿ ਇਹ ਵਾਕਿਆ ਹੋ ਗਿਆ, ਰਾਹਦਾਰੀ ਬੰਦ ਹੋ ਗਈ, ਅਤੇ ਇਹ ਸਾਡੇ ਕੋਲ ਜਿੰਨਾ ਵੀ ਮਕਬੂਲ ਅਤੇ ਈਵਨ ਸਾਡੇ ਕਲਾਸਿਕ ਫਿਕਸ਼ਨ ਦੇ ਵਿੱਚ ਆਈਆਂ ਕਈ ਮਿਸਾਲਾਂ ਨੇ ਜਿਹੜੀ ਕਹਾਣੀਆਂ ਬਹੁਤ ਯਾਦ ਰਹਿ ਜਾਣੇ ਵਾਲੀਆਂ ਨੇ। ਜਿੱਦਾਂ ਗੁਲਾਮ ਅਬਾਸ ਦਾ ਅਫਸਾਨਾ ਜਿਹੜਾ ਗਰਮ ਕੋਟ ਅਤੇ ਓਵਰਕੋਟ ਅਤੇ ਬੇਦੀ ਦਾ ਗਰਮ ਕੋਟ ਅਤੇ ਰਾਜਾ ਗਿੱਧ ਅਤੇ ਪਿੱਛੇ ਚਲੇ ਜਾਓ ਅਤੇ ਅਮਰਾਓ ਜਾਂ ਲੋਕੀ ਜਾ ਕੇ ਲੱਭਦੇ ਰਹਿਣ ਕਿ ਵਾਕਈ ਇੱਥੇ ਕੋਈ ਅਮਰਾਓ ਗੁਜ਼ਰੀ ਸੀ। ਅਤੇ ਉਹਨਾਂ ਨੇ ਜਾਂਵਾਂ ਦਾ ਇਸਤੇਮਾਲ ਬਾਨੋ ਕੁਦਸੀਆ ਨੇ ਇੰਝ ਕੀਤਾ ਕਿ ਉੱਥੇ ਤੁਰਤ ਮੁਰਾਦ ਦਾ ਅਤੇ ਉਹ ਕੀ ਨਾਮ ਹੈ ਦਰਖਤ ਤੱਕ ਜਿਹੜਾ ਕਾਫੂਰ ਦਾ ਉਹ ਵੀ ਉਹਨੇ ਪਿਕਚਰਾਈਜ਼ ਕੀਤਾ ਜਾਂ ਇਸ ਤਰ੍ਹਾਂ ਕਹਾਣੀ ਨੂੰ ਲਿਖਿਆ ਹੋਵੇ। ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਗਰਾਊਂਡ ਦੇ ਉੱਤੇ ਮੌਜੂਦ ਨੇ ਉਹਨਾਂ ਨੂੰ ਇਹ ਚੀਜ਼ ਨੂੰ ਕਹਾਣੀ ਨੂੰ ਕਾਮਯਾਬ ਕਰਦੀ ਹੈ ਕਿ ਕਹਾਣੀ ਸਾਨੂੰ ਫਿਕਸ਼ਨ ਜਿਹੜਾ ਉਹ ਇੰਝ ਲੱਗਦਾ ਹੈ ਕਿ ਵਾਕਈ ਇਹ ਹੋਇਆ ਵੇ ਜਾਂ ਰਾਈਟਰ ਦੀ ਜਿਹੜੀ ਉਹ ਕੀ ਨਾਮ ਹੈ ਦੂਰਅੰਦੇਸ਼ੀ ਜਾਂ ਉਹ ਸਮਝ ਰਿਹਾ ਕਿ ਇੰਝ ਕੋਈ ਹੋਣੇ ਵਾਲਾ ਹੈ। ਉਹਦੇ ਨਾਲ ਨਾਲ ਜਿਹੜਾ ਅਸੀਂ ਇੱਥੇ ਮਤਲਬ ਜਿਹੜਾ ਸਾਡਾ ਦੋਹਰਾਪਨ ਨੇ ਜਾਂ ਜਿਹੜੀ ਸਾਡੀ ਕਨਫਿਊਜ਼ਨ ਨੇ ਮੁਖਤਲਿਫ ਨਜ਼ਰੀਆਤ ਨੂੰ ਲੈ ਕੇ, ਉਹਦਾ ਬੜਾ ਖੂਬਸੂਰਤ ਕਿ ਉਹ ਕਹਿਣ ਨੂੰ ਤਾਂ ਸੈਕੂਲਰ ਨੇ ਸਾਰੇ, ਠੀਕ ਹੈ, ਲਿਬਰਲ ਨੇ, ਅਤੇ ਉਹ ਸਾਰੀਆਂ ਗੱਲਾਂ ਜਿਹੜੇ ਆਮ ਲੋਕੀ ਜਿਸ 'ਤੇ ਹਾਈਪਰ ਹੋ ਜਾਂਦੇ ਨੇ ਉਹ ਗੱਲਾਂ ਉਹਨਾਂ ਲਈ ਮਾਨੀ ਨਹੀਂ ਰੱਖਦੀਆਂ। ਲੇਕਿਨ ਕਿਧਰੇ ਨਾ ਕਿਧਰੇ ਜਾ ਕੇ ਉਹ ਬਾਬੇ ਨੂੰ ਵੀ ਜਦੋਂ ਬੱਚਾ ਬਾਹਰ ਆ ਔਰ ਰਿਪੀਟੇਸ਼ਨ ਦੀ ਹੋ ਰਹੀ ਅਤੇ ਉਹਨੂੰ ਵੀ ਤਕਲੀਫ ਹੋ ਰਹੀ ਹੈ ਕਿ ਇਹ ਜਿਹੜਾ ਮਤਲਬ ਉਹਦੇ ਵੀ ਜਿਹੜੇ ਮਜ਼ਹਬੀ ਜਜ਼ਬਾਤ ਨੇ ਉਹ ਮਜਰੂ ਹੋ ਰਹੇ ਨੇ। ਮਤਲਬ ਸਾਡਾ ਜਿਹੜਾ ਜ਼ਾਹਿਰ ਹੈ ਅਸੀਂ ਕੁਝ ਉੱਤੇ ਲਿਬਾਦਾ ਓੜ ਰੱਖਿਆ ਹੋਵੇ ਅਤੇ ਅਸਲ ਜਿਹੜੇ ਇਸ ਨਜ਼ਰੀਏ ਦਾ ਪ੍ਰਚਾਰ ਕਰ ਰਹੇ ਹੁੰਦੇ ਹਾਂ ਕਿਤਨਾ ਕੁ ਅਸੀਂ ਉਸ ਦੇ ਨਾਲ ਸੱਚੇ ਹੁੰਦੇ ਹਾਂ। ਕਹਾਣੀ ਸੁਣਦਿਆਂ ਪੜ੍ਹਦਿਆਂ ਨਾ ਮੈਨੂੰ ਨਾਰਵੀਜੀਅਨ ਵੁੱਡ ਦੇ ਵਿੱਚ ਨਾ ਨਾਵਲ ਹਾਰੂਕੀ ਮੁਰਾਕਾਮੀ ਦਾ, ਉਹਦੇ ਵਿੱਚ ਮੁਖਤਲਿਫ ਕਿਰਦਾਰ ਨੇ ਅਤੇ ਉਹ ਫੈਮਿਨਿਜ਼ਮ ਦੀ ਤਹਿਰੀਕ ਨੌਜਵਾਨ ਨੇ ਅਤੇ ਫੈਮਿਨਿਜ਼ਮ ਦੀ ਤਹਿਰੀਕ ਲਈ ਕੰਮ ਕਰ ਰਹੇ ਨੇ। ਕੁੜੀਆਂ ਮੁੰਡੇ ਇਕੱਠੇ ਹੁੰਦੇ ਨੇ ਇੱਕ ਜਗ੍ਹਾ ਮੀਟਿੰਗ ਲਈ ਅਤੇ ਮੁੰਡੇ ਨੂੰ ਕੁੜੀਆਂ ਨੂੰ ਕਹਿੰਦੇ ਨੇ ਕਿ ਮੀਟਿੰਗ 'ਤੇ ਸ਼ੁਰੂ ਕਰਦੇ ਹਾਂ ਅਸੀਂ ਗੱਲਬਾਤ ਕਰਦੇ ਹਾਂ ਅਤੇ ਤੁਸੀਂ ਜਾਓ ਕਿਚਨ ਦੇ ਵਿੱਚ ਜਾ ਕੇ ਨਾ ਕੋਈ ਖਾਣਾ ਛਾਣਾ ਬਣਾ ਲਓ, ਕੋਈ ਚਾਹ ਸ਼ਾਇਦ ਤੁਸੀਂ ਬਣਾਓ ਅਤੇ ਅਸੀਂ ਗੱਲਬਾਤ ਕਰਦੇ ਹਾਂ। ਗੱਲ ਫੈਮਿਨਿਜ਼ਮ 'ਤੇ ਕਰ ਰਹੇ ਨੇ ਲੇਕਿਨ ਆ ਰਹੇ ਉਹਨਾਂ ਬੀਬੀਆਂ ਨੂੰ ਉੱਥੇ ਕਿਚਨ ਤੱਕ ਹੀ ਮਹਿਦੂਦ ਰੱਖਿਆ ਹੈ ਅਤੇ ਉਹ ਵੀ ਗੱਲ ਚਾਹੇ ਸੈਕੂਲਰ ਦੀ ਕਰ ਰਹੇ ਨੇ ਜਾਂ ਲਿਬਰਲਿਜ਼ਮ ਨੂੰ ਪ੍ਰਮੋਟ ਕਰ ਰਹੇ ਨੇ ਅਤੇ ਅੰਦਰ ਖਾਤੇ ਉਹ ਮਜ਼ਹਬ ਨਾਲ ਵੀ ਉਸ ਤਰ੍ਹਾਂ ਹੀ ਜੁੜੇ ਨੇ। ਇਹ ਸੱਚਾਈ ਹੈ ਸਾਡੇ ਮਾਸ਼ਰੇ ਦੀ, ਇਹ ਕਨਫਿਊਜ਼ਨ ਹੈ ਸਾਡੀ। ਅਤੇ ਉਸ ਤੋਂ ਇਲਾਵਾ ਜਿਹੜਾ ਹੁਣ ਫੇਕ ਨਿਊਜ਼ ਦੇ ਹਵਾਲੇ ਨਾਲ ਗੱਲ ਹੋਈ, ਕਹਾਣੀ ਦੇ ਐਂਡ 'ਤੇ ਉਸ ਚੀਜ਼ ਨੂੰ ਬੜਾ ਕ੍ਰਿਟੀਸਾਈਜ਼ ਕੀਤਾ ਗਿਆ ਜਾਂ ਉਸ ਚੀਜ਼ 'ਤੇ ਗੱਲ ਕੀਤੀ ਗਈ ਹੈ ਕਿ ਕਿਵੇਂ ਅਸੀਂ ਗੱਲ ਹੁੰਦੀ ਕੁਝ ਹੈ ਅਤੇ ਉਹਨੂੰ ਅਸੀਂ ਬਣਾ ਕੁਝ ਦਿੰਦੇ ਹਾਂ। ਫੇਕ ਨਿਊਜ਼ 'ਤੇ ਉਹ ਹੁੰਦੀ ਹੈ ਜਿਹੜਾ ਉਹ ਤਸਵੀਰ ਨੂੰ ਬਾਹਰ ਇਸਤੇਮਾਲ ਕੀਤਾ ਗਿਆ ਸੋਸ਼ਲ ਮੀਡੀਆ 'ਤੇ ਬਰੋਡਕਾਸਟ ਨੂੰ ਫਿਰ ਵਿਖਾਈ ਜਾ ਰਹੀ ਹੈ ਕਿ ਇਹ ਜੀ ਜਿਹੜਾ ਬੰਦਾ ਵੀ ਉਹ ਨਾਰਾ ਲਾ ਕੇ ਕੋਈ ਮਾਰ ਰਿਹਾ ਵੀ ਉਸ ਤਰ੍ਹਾਂ। ਅਤੇ ਉਹ ਸਾਰੀਆਂ ਚੀਜ਼ਾਂ ਵੀ ਮਤਲਬ ਇੱਕ ਕਹਾਣੀ ਦੇ ਵਿੱਚ ਕਈ ਚੀਜ਼ਾਂ ਨੂੰ ਨਾਲ ਲੈ ਕੇ ਚੱਲੇ ਨੇ। ਉਹ ਬੜਾ ਖੂਬਸੂਰਤ ਅੰਦਾਜ਼ ਵਿੱਚ ਕਹਾਣੀ ਜਿਹੜੀ ਉਹ ਪੂਰੀ, ਅਤੇ ਮੈਨੂੰ ਤਾਂ ਪੂਰੀ ਤਰ੍ਹਾਂ ਫਿਕਸ਼ਨ ਜਿਹੜਾ ਇੱਕ ਕਾਮਯਾਬ ਲੱਗਾ ਅਤੇ ਕਹਾਣੀ ਲੱਗੀ ਹੈ ਅਤੇ ਮੈਂ ਮੁਬਾਰਕਬਾਦ ਦਿਆਂਗਾ ਇੰਨੀ ਸੋਹਣੀ ਕਹਾਣੀ।